ਠੋਕਰ ਖਾਏ ਤੇ ਨੁਕਸਾਨ ਉਠਾਏ। ਠੋਕਰ ਖਾ ਕੇ ਹੀ ਬੰਦੇ ਨੂੰ ਪਤਾ ਚੱਲਦਾ ਹੈ। ਤੁਸੀਂ ਜਿੰਨਾ ਮਰਜ਼ੀ ਸਮਝਾਈ ਜਾਓ, ਬੰਦੇ ਨੂੰ ਸਮਝ ਨਹੀਂ ਆਉਂਦੀ। ਉਦੋਂ ਤੱਕ ਸਮਝ ਨਹੀਂ ਆਉਣੀ ਜਦੋਂ ਤੱਕ ਉਹ ਆਪ ਉਸ ਨੁਕਸਾਨ ਨੂੰ ਗੁਜ਼ਰੇਗਾ ਜਾਂ ਉਹਨੂੰ ਨੁਕਸਾਨ ਆਤਮ ਹੋਵੇਗਾ। ਅਗਰ ਤੁਹਾਡੇ ਘਰ ਵਿੱਚ ਨਾਨੀ, ਨਾਨਾ, ਦਾਦੀ, ਦਾਦਾ ਹੈ ਤੇ ਵੀਡੀਓ ਉਹਨਾਂ ਨੂੰ ਸੁਣਾਓ, ਉਹ ਇਹਨਾਂ ਖਾਣ ਨੂੰ ਸੁਣ ਕੇ ਬੜਾ ਇੰਜੋਏ ਕਰਨਗੇ। ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤੇ ਇਹਨੂੰ ਸਬਸਕ੍ਰਾਈਬ ਕਰ ਲਵੋ। ਤੇ ਹਰ ਤੇ ਪਏ ਫਲ, ਯਾਨੀ ਫਲ ਕਿਤਨਾ ਬੰਦਾ ਹੀ ਫਲ ਖਾਂਦਾ। ਜਿਹੜਾ ਬੰਦਾ ਕहीं ਨਿਕਲਦਾ ਹੈ, ਕਿਸੇ ਵੀ ਕੰਮ ਵਿੱਚ ਆਪਣੀ ਮਿਹਨਤ ਕਰਦਾ ਹੈ, ਉਹਦੀ ਮਿਹਨਤ ਅਨਾਇਗਾ ਨਹੀਂ ਜਾਂਦੀ। ਅੱਲਾਹ ਪਾਕ ਨੂੰ ਉਹਦਾ ਅਜਰ ਦਿੰਦਾ ਹੈ। ਜਦ ਵੀ ਅਵਲਾ ਤੇ ਖੁਦ ਉਹਨੂੰ ਲੈ ਕੇ ਚੋਰ ਬੰਦਾ ਐਡਾ ਜਮਲਾ ਨਹੀਂ ਹੈ। ਯਾਨੀ ਉਹ ਵੀ ਜੇ ਬੰਦਾ ਕੋਈ ਬੰਦਾ ਤੇਜ਼ ਦਾ ਹੋਵੇ ਲੇਕਿਨ ਉਹ ਤੋਂ ਬਰੂਪੀਆ ਬਣਾ ਹੋਵੇ, ਯਾਨੀ ਜਮਲਾ ਜਮਲਾ ਨਿਕਾਲਾ ਜਾਂ ਬਣਾ ਹੋਵੇ, ਤੇ ਉਹ ਜਿਹੇ ਬੰਦੇ ਨੂੰ ਆਖਿਆ ਜਾਂਦਾ ਹੈ ਕਿ ਜਦ ਵੀ ਜਮਲਾ ਹੈ, ਇਹ ਬੰਦਾ ਜਮਲਾ ਹੈ, ਕਮਲਾ ਨਹੀਂ ਹੈ। ਯਾਨੀ ਜਾਨ ਵੀ ਕਮਲ ਬਾਣੀ ਖਲੋਤਾ ਹੈ, ਇਹ ਕਮਲਾ ਹੈ ਨਹੀਂ। ਇਸ ਤਰ੍ਹਾਂ ਹੀ ਕੋਲ ਖਾਣੇ ਘਰ ਜੰਮਣ ਵਾਲੀਆਂ ਦੇ ਦੰਦ ਨਹੀਂ ਬਣੇਗੇ। ਯਾਨੀ ਪਤਾ ਹੁੰਦਾ ਵੀ ਜਿਹੜੇ ਗਾਦੇ ਹੁੰਦੀਆਂ ਨੇ ਉਹਨਾਂ ਦੇ ਕੀ ਦੰਦ ਹੁੰਦੇ ਨੇ ਜਾਂ ਕਿੰਨੇ ਦੰਦ ਹੁੰਦੇ ਨੇ। ਯਾਨੀ ਇਹ ਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੰਦਾ ਵੀ ਇਹ ਕੰਮ ਐਸਾ ਕਰਦਾ ਹੈ, ਲੇਕਿਨ ਉਹ ਘਰ ਵਾਲੇ ਉਹ ਤਾਂ ਪਤਾ ਹੁੰਦਾ ਨੇ ਵੀ ਇਹ ਬੰਦਾ ਕਿੰਨੇ ਪਾਣੀ 'ਚ ਹੈ। ਤੇ ਇਸ ਵਾਸਤੇ ਇਹ ਉਹ ਲੋਕਾਂ ਨੂੰ ਦੁੱਧ ਬਣਾ ਸਕਦਾ ਹੈ ਜਾਂ ਲੋਕਾਂ ਨੂੰ ਉਹ ਖੜ ਦੇ ਸਕਦਾ ਹੈ, ਪਰ ਘਰ ਵਾਲੇ ਨੂੰ ਨਹੀਂ ਦੇ ਸਕਦਾ ਕਿਉਂਕਿ ਘਰ ਵਾਲੇ ਨੂੰ ਜਾਣਦੇ ਨੇ ਕਿ ਬੰਦਾ ਕਿੰਨੇ ਪਾਣੀ 'ਚ। ਤੇ ਇਸ ਵਾਸਤੇ ਸਾਡੇ ਮਿਲਰ ਦੇ ਨੇ ਇਹੋ ਜਿਹੇ ਬੰਦੇ ਵਾਸਤੇ ਤੇ ਇਹ ਖਾਣ ਬੋਲਦੇ ਸਨ ਕਿ ਘਰ ਜੰਮਣ ਆ ਰਹੀਆਂ ਨੇ ਦਾਲ ਨਹੀਂ ਮਿਲਦੇ। ਵੱਟੇ ਸੱਟੇ ਦੀ ਕੁਲਬਾਈ, ਗੰਜੀ ਗਈ ਤੇ ਕਾਲੀ ਆਈ। ਪੜਿਆ ਏ ਗੜਿਆ ਨਹੀਂ, ਇਹ ਮੂਵੇ ਪਰ ਅਕਲ ਵੀ ਘੱਟ ਹੋਵੇ। ਸਾਜਦ ਪੜਿਆ ਜ਼ਰੂਰ ਏ ਪਰ ਗੜਿਆ ਨਹੀਂ। ਪਵੇ ਕੱਕਰ ਤੇ ਪੁੰਨਿਪਤਰ, ਕੋਰੇ ਨਾਲ ਫਸਲ ਬਰਬਾਦ ਹੋ ਜਾਂਦੀ ਏ। ਪੋਹ ਦੇ ਮਹੀਨੇ ਬੜੀ ਸਰਦੀ ਏ, ਫਸਲ ਦਾ ਅੱਲਾ ਹੀ ਹਾਫਜ਼ ਏ। ਕਹਿੰਦੇ ਨੇ ਪਵੇ ਕੱਕਰ ਦੇ ਪੁੰਨੇ ਪੁੱਤਰ, ਪਹਿਲੇ ਖਵੈਸ਼ ਤੇ ਫਿਰ ਦਰਵੇਸ਼। ਪਹਿਲਾਂ ਆਪਣਿਆਂ ਦੀ ਮਦਦ ਕਰੋ, ਜ਼ਕਾਤ ਵੰਡਣ ਵੇਲੇ ਪਹਿਲੇ ਖਵੈਸ਼ ਤੇ ਫਿਰ ਦਰਵੇਸ਼ ਦਾ ਖਾਨ ਸਾਹਮਣੇ ਰੱਖੋ। ਪੈਸਾ ਖੋਟਾ ਆਪਣਾ, ਬਣੀਏ ਨੂੰ ਕੀ ਦੋਸ਼। ਕਸੂਰ ਆਪਣਾ ਏ, ਦੁਨੀਆ ਨੂੰ ਕਿਉਂ ਇਲਜ਼ਾਮ ਦੀਏ। ਸਾਡਾ ਆਪਣਾ ਪੁੱਤਰ ਹੀ ਲਾਈ ਲਾਗੇ, ਬੇਗਾਨੀ ਧੀ ਨੂੰ ਕੀ ਆਚੀਏ। ਪੈਸਾ ਆਪਣਾ ਹੀ ਖੋਟਾ ਏ, ਬਾਣੀਏ ਨੂੰ ਕੀ ਦੋਸ਼ ਦੀਏ। ਫਾਟਕ ਟੁੱਟਿਆ ਘਰ ਲੁੱਟਿਆ। ਸ਼ੁਰੂ ਵਿੱਚ ਕੰਮ ਆਸਾਨ ਹੋਣ ਤੇ ਛੇਤੀ ਮੁੱਕ ਜਾਂਦੇ ਨੇ। ਚੋਰਾਂ ਨੂੰ ਫਾਟਕ ਟੁੱਟਿਆ ਤੇ ਘਰ ਲੁੱਟਿਆ ਦੇ ਮੁਜਬ ਬੂਹਾ ਖੁੱਲ੍ਹਿਆ ਹੀ ਲੱਭ ਗਿਆ। ਪਾਥੀ ਨੂੰ ਫਟਕਣ ਕੀ, ਛੁੱਟ ਗਏ ਨੂੰ ਅਟਕਣ ਕੀ। ਜਦ ਮੁਸੀਬਤ ਸਿਰ ਤੇ ਆ ਜਾਵੇ ਵਵੇਲਾ ਦਾ ਕੀ ਫਾਇਦਾ। ਜਦ ਨੱਥੂ ਨੂੰ ਕੈਦ ਬੋਲ ਗਈ ਹੈ ਤੇ ਮੇਰੇ ਪਾਥੀ ਨੂੰ ਫਟਕਣ ਕੀ, ਛੁੱਟ ਗਈ ਨੂੰ ਅਟਕਣ ਕੀ। ਤੁਰਤ ਦਾਨ ਮਹਾਦਾਨ, ਵੇਲੇ ਸਿਰ ਕਿਸੇ ਦੀ ਲੋੜ ਪੂਰੀ ਕਰ ਦਿੱਤੀ ਜਾਵੇ ਤੇ ਵੱਡੀ ਨੇਕੀ ਹੈ। ਮਾਝੇ ਦੀ ਧੀ ਦੇ ਵਿਆਹ ਉੱਤੇ ਰਈਸ ਨੇ 10,000 ਰੁਪਏ ਦੀ ਮਦਦ ਕੀਤੀ। ਤੁਰਤ ਦਾਨ ਮਹਾਦਾਨ, ਤੁਰਿਆ ਤੁਰਿਆ ਜਾ ਤੇ ਕਰਮਾਂ ਦਾ ਖਟਿਆ ਖਾ। ਬੰਦਾ ਜਿੱਥੇ ਜਾਵੇ ਉਹਦੀ ਕਿਸਮਤ ਦਾ ਲਿਖਿਆ ਜ਼ਰੂਰ ਮਿਲਦਾ ਹੈ। ਹੁਨਰਮੰਦ ਬੰਦੇ ਜਿੱਥੇ ਵੀ ਜਾਵਣ ਉਸ ਨੂੰ ਰਿਜ਼ਕ ਦਾ ਘਾਟਾ ਨਹੀਂ। ਉਹਦਾ ਮਾਮਲਾ ਤੇ ਤੁਰਿਆ ਤੁਰਿਆ ਜਾਣਾ ਕਰਮਾਂ ਦਾ ਖਟਿਆ ਖਾਣ ਵਾਲਾ ਹੁੰਦਾ ਹੈ। ਤਲਵਾਰ ਥੱਲੇ ਦਮ ਤੇ ਲੈ ਸਬਰ ਕਰ ਲਾ, ਆਪਣੀ ਵਾਰੀ ਸਰ ਰਾਸ਼ਨ ਹਾਸਲ ਕਰੋ। ਤਲਵਾਰ ਥੱਲੇ ਦਮ ਲਓ, ਕਾਹਲੀ ਨਾ ਕਰੋ। ਤਿੰਨਾਂ ਵਿੱਚ ਨਾ ਤੇਰਾਂ ਵਿੱਚ, ਕਿਸੇ ਗਿਣਤੀ ਵਿੱਚ ਨਾ ਹੋਣਾ। ਸਦ ਤੇ ਗਰੀਬ ਬੰਦਾ ਏ, ਨਾ ਤਿੰਨਾਂ ਵਿੱਚ ਨਾ ਤੇਰਾਂ ਵਿੱਚ। ਥੋੜਾ ਫਾਇਦਾ ਤੇਰਾ ਤੇ ਬਹੁਤਾ ਫਾਇਦਾ ਮੇਰਾ। ਤਵੇ ਵਾਲੀ ਤੇਰੀ ਤੇ ਹੱਥ ਵਾਲੀ ਮੇਰੀ ਬਣ ਗਿਆ ਉਹ ਹਿਸਾਬ ਕਾਜ਼ੀ ਦਾ ਹੈ। ਤੀਰ ਨਹੀਂ ਤੁੱਕਾ ਹੀ ਸਹੀ, ਕੋਈ ਕੰਮ ਆਪਣੇ ਆਪ ਹੋ ਜਾਵੇ ਨਹੀਂ ਤੇ ਨਾ ਸਹੀ। ਜੇ ਮੁਕੰਮਲ ਤਿਆਰੀ ਨਹੀਂ ਫਿਰ ਵੀ ਇਮਤਿਹਾਨ ਜ਼ਰੂਰ ਦੇ ਦਿਓ। ਖਰੇ ਤੀਰ ਲੱਗ ਜਾਵੇ ਨਹੀਂ ਤੇ ਤੁੱਕਾ ਹੀ ਸਹੀ। ਤੇਲ ਹੱਟੀ ਦਾ ਤੇ ਘਿਓ ਜੱਟੀ ਦਾ, ਖਾਲਸ ਚੀਜ਼ ਵਾਸਤੇ ਬੋਲਿਆ ਜਾਂਦਾ ਹੈ ਖਾਣ। ਜੇ ਤੈਨੂੰ ਖਾਲਸ ਚੀਜ਼ਾਂ ਚਾਹੀਦੀਆਂ ਨੇ ਤੇ ਫਿਰ ਤੇਲ ਹੱਟੀ ਦਾ ਤੇ ਘਿਓ ਜੱਟੀ ਦਾ ਹਾਸਲ ਕਰ। ਤੀਲੇ ਪੱਕਣ ਤੇ ਕਾਜ ਰਚਨ,
ਫਸਲ ਪੱਕਣ ਉੱਤੇ ਜੱਟ ਦੇ 100 ਕੰਮ ਸਵਰਦੇ। ਜੱਟ ਨੇ ਵਿਆਹ ਹਾੜੀ ਉੱਤੇ ਕਰਨਾ ਏ, ਕਿਉਂ ਜੇ ਤਿੱਲੇ ਪਕੜ ਤੇ ਕਾਜ ਰਚਣ। ਥੱਕੀ ਵੜੇ ਨਹੀਂ ਪੱਕਦੇ, ਹਿੰਮਤ ਨਾ ਕਰਨਾ ਤੇ ਚਾਹਣਾ ਘਰ ਬੈਠੇ ਕੰਮ ਹੋ ਜਾਵੇ। ਤੱਕੀ ਵੜੇ ਕਦੀ ਨਹੀਂ ਪੱਕਦੇ, ਹੱਥ ਪੈਰ ਹਿਲਾਓ ਤੇ ਰੋਜ਼ੀ ਕਮਾਓ। ਚੌਲ ਖਾਵੇ ਸੁੱਥੀ ਦਾ ਤੇ ਪਾਣੀ ਜਾਈ ਅੱਖੀ ਦਾ, ਮਤਲਬ ਸੁੱਥੀ ਮੂੰਜੀ ਦੇ ਚੌਲ ਦੀ ਤਾਰੀਫ ਹੈ। ਸੁੱਥੀ ਮੂੰਜੀ ਦਾ ਚੌਲ ਖਾਈਏ ਤੇ ਅੱਖਾਂ ਤੋਂ ਵਗਦਾ ਹੋਇਆ ਪਾਣੀ ਬੰਦ ਹੋ ਜਾਂਦਾ ਹੈ। ਸੁੱਥੀ ਚੌਲਾਂ ਦੀ ਇੱਕ ਕਿਸਮ ਹੁੰਦੀ ਹੈ। ਛੱਜ ਬੋਲੇ ਛਾਨਣੀ ਕਿਉਂ ਬੋਲੇ, ਜਿਹਨੂੰ ਬੱਤੀ ਛੀਕ, ਮਤਲਬ ਚੰਗੇ ਬੰਦੇ ਨੂੰ ਹੀ ਕਿਸੇ ਬੁਰੇ ਨੂੰ ਟੋਕਣਾ ਪੈਂਦਾ ਹੈ। ਕੋਈ ਬੰਦਾ ਪਾਕ ਸਾਫੀਆਂ ਖੂਬੀਆਂ ਵਾਲਾ ਹੋਵੇ ਤੇ ਉਹਨੂੰ ਹੱਕ ਪਹੁੰਚਦਾ ਹੈ ਬਈ ਉਹ ਕਿਸੇ ਬੁਰੇ ਬੰਦੇ ਉੱਤੇ ਤਨਕੀਦ ਕਰੇ, ਪਰ ਜਿਹੜਾ ਆਪ ਛੁੱਟੀਆਂ ਭੁੱਖਿਆ ਹੋਵੇ ਉਹ ਕਿਵੇਂ ਦੂਜਿਆਂ ਉੱਤੇ ਤਨਕੀਦ ਕਰੇ। ਹਿੱਲੇ ਰਿਜ਼ਕ ਬਹਾਨੇ ਮੌਤ, ਮਤਲਬ ਮਿਹਨਤ ਕਰਨ ਨਾਲ ਹੀ ਰਿਜ਼ਕ ਕਮਾਇਆ ਜਾ ਸਕਦਾ ਹੈ, ਪਰ ਮੌਤ ਕਿਸੇ ਵੀ ਬਹਾਨੇ ਆ ਸਕਦੀ ਹੈ। ਉਸ ਵੇਲੇ ਬੋਲਦੇ ਨੇ ਜਦੋਂ ਇਹ ਦੱਸਣਾ ਹੋਵੇ ਬਈ ਕੋਈ ਮੁਸੀਬਤ ਬਗੈਰ ਕਿਸੇ ਸਬਬ ਵੀ ਆ ਸਕਦੀ ਹੈ। ਖਵਾਜੇ ਦਾ ਗਵਾਹ ਡੱਟੂ, ਮਤਲਬ ਕੋਈ ਤਗੜਾ ਬੰਦਾ ਆਪਣੇ ਕਿਸੇ ਮਾੜੇ ਚੰਗੇ ਕੰਮ ਵਿੱਚ ਆਪਣੇ ਨਾਲੋਂ ਘੱਟ ਹੈਸੀਅਤ ਦੇ ਬੰਦੇ ਨੂੰ ਗਵਾਹ ਬਣਾ ਰਵੇ। ਡਾਢੇ ਤੇ ਤਗੜੇ ਲੋਕ ਆਪਣੇ ਚੰਗੇ ਮੰਦੇ ਕੰਮਾਂ ਵਿੱਚ ਬਾਜ਼ ਵੇਲੇ ਕਿਸੇ ਮਾਤੜ ਗਰੀਬ ਬੰਦੇ ਨੂੰ ਗਵਾਹ ਬਣਾ ਲੈਂਦੇ ਨੇ, ਕਿਉਂਕਿ ਉਸ ਨੇ ਤਗੜੇ ਵੱਲ ਦੀ ਗੱਲ ਹੀ ਕਰਨੀ ਹੁੰਦੀ ਹੈ। ਅਜੇ ਮੌਕੇ ਉੱਤੇ ਆਖਿਆ ਜਾਂਦਾ ਹੈ ਕਿ ਖਵਾਜੇ ਦਾ ਗਵਾਹ ਡੱਡੂ, ਦਾੜੀ ਨਾਲੋਂ ਮੁੱਛਾਂ ਵੱਡੀਆਂ, ਮਤਲਬ ਕਿਸੇ ਅਸਲ ਸ਼ੈ ਨਾਲੋਂ ਉਹਦੇ ਨਾਲ ਤਲਕ ਰੱਖਣ ਵਾਲੀ ਸ਼ੈ ਦਾ। ਉਸ ਵੇਲੇ ਇਹ ਅਖਾਣ ਕਹਿੰਦੇ ਨੇ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਛੋਟੀ ਸ਼ੈ ਉੱਤੇ ਵੱਡੀ ਨਾਲੋਂ ਵਧੇਰੇ ਖਰਚ ਆਵੇ। ਦਾਈ ਕੋਲੋਂ ਡੱਡੇ ਨੁਕਾ ਨਹੀਂ ਹੁੰਦਾ, ਮਤਲਬ ਕੋਈ ਗੱਲ ਹੈ ਜੀ ਬੰਦੇ ਕੋਲੋਂ ਕਿਵੇਂ ਲੁਕਾਈ ਜਾ ਸਕਦੀ ਹੈ ਜਿਹੜਾ ਪਹਿਲੋਂ ਹੀ ਉਸ ਨੂੰ ਬਹੁਤ ਵਾਕਫ ਹੋਵੇ। ਜਿਹੜਾ ਬੰਦਾ ਕਿਸੇ ਸ਼ੈ ਬਾਰੇ ਪਹਿਲਾਂ ਹੀ ਬਹੁਤ ਇਲਮ ਰੱਖਦਾ ਹੋਵੇ ਉਹਦੇ ਕੋਲੋਂ ਉਸ ਸ਼ੈ ਬਾਰੇ ਕੋਈ ਵੀ ਮਾਮਲਾ ਲੁਕਾਉਣਾ ਫਜ਼ੂਲ ਦੀ ਕੋਸ਼ਿਸ਼ ਹੁੰਦੀ ਹੈ। ਝੂਠ ਗੁੜ ਤੇ ਸੱਚ ਮਰਚਾ, ਮਤਲਬ ਝੂਠੀ ਗੱਲ ਚੰਗੀ ਤੇ ਸੱਚੀ ਗੱਲ ਕੌੜੀ ਲੱਗਦੀ ਹੈ। ਕੋਈ ਸਾਡੀਆਂ ਉਹ ਖੂਬੀਆਂ ਗਿਣਵਾਉਣਾ ਜਿਹੜੀਆਂ ਸਾਡੇ ਵਿੱਚ ਨਾ ਹੋਣ ਤੇ ਅਸੀਂ ਖੁਸ਼ ਹੋ ਜਾਂਦੇ ਹਾਂ, ਪਰ ਸਾਡੀਆਂ ਗਲਤੀਆਂ ਦੇ ਖਾਮੀਆਂ ਦੀ ਗੱਲ ਕਰੇ ਜਿਹੜੀਆਂ ਸਾਡੇ ਵਿੱਚ ਹੋਣ ਤੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਚੰਗੀਆਂ ਸੁਆਂ ਦੇ ਬਿਨ ਤਿੱਖੇ, ਯਾਨੀ ਭੈੜੇ ਬੰਦੇ ਸ਼ਿਵਰ ਦੀ ਭੈੜੇ ਹੋ ਗਏ। ਬਾਜਰਾ ਜੇਠੀ ਦਾ ਤੇ ਪੁੱਤਰ ਪਲੇਠੀ ਦਾ, ਮਤਲਬ ਪਲੇਠੀ ਦੇ ਪੁੱਤਰ ਨਾਲ ਬੜੀਆਂ ਆਸਾਂ ਹੁੰਦੀਆਂ ਨੇ। ਜਵਾਨ ਹੋ ਗਏ, ਪਿਓ ਦਾ ਹੱਥ ਵਡਾਉਣ ਲੱਗ ਪੈਂਦਾ ਹੈ। ਪਲੇਠੀ ਦੇ ਪੁੱਤਰ ਬਾਰੇ ਮਾਪਿਆਂ ਦੀਆਂ ਆਸਾਨ ਦੱਸਣ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ ਕਿ ਬਾਜਰਾ ਜੇਠੀ ਦਾ ਪੁੱਤਰ ਪਲੇਠੀ ਦਾ। ਬਾਹਰ ਦੀ ਸਾਬਤ ਕੋਲੋਂ ਘਰ ਦੀ ਅੱਧੀ ਚੰਗੀ, ਮਤਲਬ ਇਹ ਕਿ ਦੂਰ ਪ੍ਰਦੇਸ਼ ਵਿੱਚੋਂ ਲੱਭਣ ਵਾਲੀ ਬਹੁਤੀ ਕਮਾਈ ਨਾਲੋਂ ਘਰ ਬਹਿ ਕੇ ਥੋੜੀ ਮਿਲ ਜਾਏ ਤੇ ਗਨੀਮਤ ਹੁੰਦੀ ਹੈ। ਇਹ ਠੀਕ ਹੈ, ਪ੍ਰਦੇਸ਼ 'ਚ ਆ ਕੇ ਬੜਾ ਕੁਝ ਕਮਾਇਆ ਜਾ ਸਕਦਾ ਹੈ, ਪਰ ਉਹ ਪ੍ਰਦੇਸ਼ ਹੀ ਹੁੰਦਾ ਹੈ। ਆਪਣੇ ਘਰ ਦੇ ਕੋਲ ਰਹਿ ਕੇ ਥੋੜੀ ਕਮਾਈ ਮਿਲ ਜਾਏ ਤੇ ਉਹ ਚੰਗੀ ਹੁੰਦੀ ਹੈ। ਪੰਜਾਬੀ ਬੋਲੀਏ ਮੈਨੂੰ ਪਿੰਡਾਂ ਦੀ ਲੋੜ ਨਾ ਕੋਈ, ਵੇ ਛੱਡ ਦੇ ਤੂੰ ਨਾਈਟ ਦੀ ਸ਼ਿਫਟਾਂ। ਬਗਾਨਾ ਗਹਿਣਾ ਪਾਇਆ, ਉਦਾਰ ਰੂਪ ਗਵਾਇਆ, ਮਤਲਬ ਗੈਰ ਦੀ ਚੀਜ਼ ਵਰਤਨ ਨਾਲ ਵਕਾਰ ਨਹੀਂ ਰਹਿੰਦਾ। ਬੰਦਾ ਆਪਣੀ ਸ਼ਾਨ ਬਣਾਉਣ ਵਾਸਤੇ ਦੂਜੇ ਦੀ ਸ਼ੈ ਵਰਤ ਲੈਂਦਾ ਹੈ, ਪਰ ਇੱਜ਼ਤ ਵਿੱਚ ਫਰਕ ਆ ਜਾਂਦਾ ਹੈ। ਚੌਲ ਖਾਵੇ ਸੁੱਥੀ ਦਾ ਤੇ ਪਾਣੀ ਜਾਈ ਅੱਖੀ ਦਾ, ਮਤਲਬ ਸੁੱਥੀ ਮੂੰਜੀ ਦੇ ਚੌਲ ਦੀ ਤਾਰੀਫ ਹੈ। ਸੁੱਥੀ ਮੂੰਜੀ ਦਾ ਚੌਲ ਖਾਈਏ ਤੇ ਅੱਖਾਂ ਤੋਂ ਵਗਦਾ ਹੋਇਆ ਪਾਣੀ ਬੰਦ ਹੋ ਜਾਂਦਾ ਹੈ। ਸੁੱਥੀ ਚੌਲਾਂ ਦੀ ਇੱਕ ਕਿਸਮ ਹੁੰਦੀ ਹੈ। ਛੱਜ ਬੋਲੇ ਛਾਨਣੀ ਕਿਉਂ ਬੋਲੇ, ਜਿਹਨੂੰ ਬੱਤੀ ਛੀਕ, ਮਤਲਬ ਚੰਗੇ ਬੰਦੇ ਨੂੰ ਹੀ ਕਿਸੇ ਬੁਰੇ ਨੂੰ ਟੋਕਣਾ ਪੈਂਦਾ ਹੈ। ਕੋਈ ਬੰਦਾ ਪਾਕ ਸਾਫੀਆਂ ਖੂਬੀਆਂ ਵਾਲਾ ਹੋਵੇ ਤੇ ਉਹਨੂੰ ਹੱਕ ਪਹੁੰਚਦਾ ਹੈ ਬਈ ਉਹ ਕਿਸੇ ਬੁਰੇ ਬੰਦੇ ਉੱਤੇ ਤਨਕੀਦ ਕਰੇ, ਪਰ ਜਿਹੜਾ ਆਪ ਛੁੱਟੀਆਂ ਭੁੱਖਿਆ ਹੋਵੇ ਉਹ ਕਿਵੇਂ ਦੂਜਿਆਂ ਉੱਤੇ ਤਨਕੀਦ ਕਰੇ। ਅੰਨੇ ਕੁੱਤੇ ਹਰਨਾ ਪਿੱਛੇ, ਮਤਲਬ ਬੇਸਮਝ ਦੇ ਮੂਰਖ ਉਹਨਾਂ ਕੰਮਾਂ ਪਿੱਛੇ ਭੱਜਦੇ ਨੇ ਜਿਨ੍ਹਾਂ ਨੂੰ ਉਹ ਕਦੀ ਵੀ ਨਹੀਂ ਕਰ ਸਕਦੇ। ਉਹਨਾਂ ਲੋਕਾਂ ਬਾਰੇ ਖਾਣਾ ਆਖਿਆ ਜਾਂਦਾ ਹੈ ਜਿਹੜੇ ਬੇਹੁਨਰ ਹੋਣ
ਪਰ ਵੱਡੀਆਂ ਵੱਡੀਆਂ ਚੀਜ਼ਾਂ ਦੇ ਪਿੱਛੇ ਦੌੜਦੇ ਰਹਿਣ। ਅੰਨੇ ਨੂੰ ਕੀ ਚਾਹੀਦਾ ਹੈ? 2 ਅੱਖਾਂ। ਮਤਲਬ ਲੋੜ ਵਾਲੇ ਦੀ ਲੋੜ ਪੂਰੀ ਹੋ ਜਾਵੇ ਤੇ ਉਹਨੂੰ ਹੋਰ ਕੀ ਚਾਹੀਦਾ ਹੈ? ਕਿਸੇ ਲੋੜ ਵਾਲੇ ਬੰਦੇ ਦੀ ਫੌਰਨ ਹੀ ਜ਼ਰੂਰਤ ਪੂਰੀ ਹੋ ਜਾਏ ਤੇ ਉਹਦੇ ਵਾਸਤੇ ਇਹ ਹੀ ਵੱਡੀ ਵੱਡੀ ਗੱਲ ਹੁੰਦੀ ਹੈ। ਫਿਰ ਉਹਨੂੰ ਕਿਸੇ ਸ਼ੈ ਦੀ ਤਲਬ ਨਹੀਂ ਹੋ ਸਕਦੀ। ਜੁਲਾਈ ਦੀ ਮਸ਼ਕਰੀ ਮਾਂ ਬਹਿਣ ਨਾਲ, ਮਤਲਬ ਕਬੀਨਾ ਤੇ ਬੇਅਕਲ ਮਾਵਾਂ ਬਹਿਣਾਂ ਨਾਲ ਮਖੌਲ ਕਰਨ ਤੋਂ ਨਹੀਂ ਟਲਦਾ। ਬੇਸਮਝ ਤੇ ਮੂਰਖ ਬੰਦੇ ਠੱਠਾ ਮਖੌਲ ਕਰਦੇ ਵੇਲੇ ਅਗਲੇ ਬੰਦੇ ਦਾ ਮੁਕਾਮ ਮਰਤਬਾ ਵੀ ਨਹੀਂ ਵੇਖਦੇ। ਜੋ ਨੂੰ ਵਜਾਵੇ ਉਹ ਬੋਲ ਦਿੰਦੇ ਨੇ। ਜਿਹੜਾ ਗੁੜ ਜਿੱਤਿਆ ਮਰੇ ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਹੈ? ਮਤਲਬ ਜਿਹੜਾ ਚੰਗੇ ਸਲੂਕ ਨਾਲ ਹੀ ਸਿੱਧਾ ਹੋ ਜਾਏ ਉਹਦੇ ਨਾਲ ਸਖਤੀ ਕਰਨ ਦੀ ਕਿਹੜੀ ਲੋੜ ਹੈ? ਬਾਜ਼ ਵੇਲੇ ਕਿਸੇ ਨੂੰ ਕਿਸੇ ਦੀ ਕੰਮ ਵੱਲ ਮਾਇਲ ਕਰਨਾ ਹੋਵੇ ਤੇ ਉਹਨੂੰ ਸਲੂਕ ਪਿਆਰ ਨਾਲ ਹੀ ਮਾਇਲ ਕਰ ਲਿਆ ਜਾਂਦਾ ਹੈ। ਉਹਦੇ ਉੱਤੇ ਸਖਤੀ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਸਖਤੀ ਕਰਨ ਨਾਲ ਗਲਤ ਨਤੀਜੇ ਨਿਕਲਦਾ ਵੀ ਇਮਕਾਨ ਹੁੰਦਾ ਹੈ। ਜੇ ਉਹ ਜੇ ਰੂਹ ਉਹ ਜੇ ਫਰਿਸ਼ਤੇ, ਮਤਲਬ ਜਿਵੇਂ ਦਾ ਇਰਾਦਾ ਹੋਵੇ ਉਵੇਂ ਦਾ ਫਲ ਮਿਲ ਜਾਂਦਾ ਹੈ। ਜਦੋਂ ਕਿਸੇ ਬੰਦੇ ਨੂੰ ਉਹਦੀ ਅਸਲੀਅਤ ਮੁਤਾਬਕ ਨਤੀਜਾ ਮਿਲ ਜਾਏ ਤੇ ਉਸ ਮੌਕੇ ਉੱਤੇ ਬੋਲਦੇ ਨੇ, ਉਂਝ ਵੀ ਕਹਿੰਦੇ ਨੇ ਜੈਸਾ ਮੂੰਹ ਵੈਸੀ ਚਿਰਾਗ ਗੁਲ ਪੱਗ ਗੈਪ। ਮਤਲਬ ਇਹ ਕਿ ਜ਼ਰਾ ਜੀ ਗਜ਼ਲਤ ਨਾਲ ਨੁਕਸਾਨ ਹੋ ਜਾਂਦਾ ਹੈ। ਉਸ ਮੌਕੇ ਉੱਤੇ ਇਹ ਕਾਣ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੁੰਦਾ ਹੈ ਕਿ ਜ਼ਰਾ ਜਿੰਨੀ ਗਫਲੀ ਨਾਲ ਬੰਦਾ ਢੇਰ ਨੁਕਸਾਨ ਕਰ ਬੈਠਦਾ ਹੈ। ਚੋਰ ਨਾਲੋਂ ਪੰਡ ਕਾਲੀ ਅਸਲ ਬੰਦੇ ਉਦੋਂ ਮਦਦਗਾਰੀਆਂ ਸਾਥੀ ਜ਼ਿਆਦਾ ਪ੍ਰੋਟੀਨ ਖਾਂਦੇ ਨੇ ਜਿਸ ਬੰਦੇ ਦੇ ਜ਼ਿੰਮੇ ਕੰਮ ਹੋਵੇ ਉਹ ਤੇ ਉਹਨੂੰ ਨਿਭਾਉਣ ਵਾਸਤੇ ਐਡਾ ਕਾਲਾ ਹੋਵੇ, ਪਰ ਜਿਸ ਉਸ ਬੰਦੇ ਦੀ ਮਦਦ ਕਰਨੀ ਹੋਵੇ ਉਹ ਹੀ ਕਾਲਾ ਪੈ ਜਾਵੇ। ਤੇ ਇਸ ਮੌਕੇ ਉੱਤੇ ਕਿਹਾ ਜਾਂਦਾ ਹੈ ਕਿ ਚੋਰ ਨਾਲੋਂ ਪੰਡ ਕਾਲੇ। ਹੀਲੇ ਰਿਜ਼ਕ ਬਹਾਨੇ ਮੌਤ। ਮਤਲਬ ਮਿਹਨਤ ਕਰਨ ਨਾਲ ਹੀ ਰਿਜ਼ਕ ਕਮਾਇਆ ਜਾ ਸਕਦਾ ਹੈ, ਪਰ ਮੌਤ ਕਿਸੇ ਵੀ ਬਹਾਨੇ ਆ ਸਕਦੀ ਹੈ। ਉਸ ਵੇਲੇ ਬੋਲਦੇ ਨੇ ਜਦੋਂ ਇਹ ਦੱਸਣਾ ਹੋਵੇ ਬਈ ਕੋਈ ਮੁਸੀਬਤ ਬਗੈਰ ਕਿਸੇ ਸਬਬ ਵੀ ਆ ਸਕਦੀ ਹੈ। ਖਵਾਜੇ ਦਾ ਗਵਾਹ ਡੱਟੂ। ਮਤਲਬ ਕੋਈ ਤਗੜਾ ਬੰਦਾ ਆਪਣੇ ਕਿਸੇ ਮਾੜੇ ਚੰਗੇ ਕੰਮ ਵਿੱਚ ਆਪਣੇ ਨਾਲੋਂ ਘੱਟ ਹਸੀਅਤ ਦੇ ਬੰਦੇ ਨੂੰ ਗਵਾਹ ਬਣਾ ਰਵੇ। ਡਾਢੇ ਤੇ ਤਗੜੇ ਲੋਕ ਆਪਣੇ ਚੰਗੇ ਮੰਦੇ ਕੰਮਾਂ ਵਿੱਚ ਬਾਜ਼ ਵੇਲੇ ਕਿਸੇ ਮਾਤੜ ਗਰੀਬ ਬੰਦੇ ਨੂੰ ਗਵਾਹ ਬਣਾ ਲੈਂਦੇ ਨੇ, ਕਿਉਂਕਿ ਉਸ ਨੇ ਤਗੜੇ ਵੱਲ ਦੀ ਗੱਲ ਹੀ ਕਰਨੀ ਹੁੰਦੀ ਹੈ। ਅਜੇ ਮੌਕੇ ਉੱਤੇ ਆਖਿਆ ਜਾਂਦਾ ਹੈ ਕਿ ਖਵਾਜੇ ਦਾ ਗਵਾਹ ਡੱਡੂ, ਦਾੜੀ ਨਾਲੋਂ ਮੁੱਛਾਂ ਵੱਡੀਆਂ। ਮਤਲਬ ਕਿਸੇ ਅਸਲ ਸ਼ੈ ਨਾਲੋਂ ਉਹਦੇ ਨਾਲ ਤਲਕ ਰੱਖਣ ਵਾਲੀ ਸ਼ੈ ਦਾ ਉਸ ਵੇਲੇ ਇਹ ਅਖਾਣ ਕਹਿੰਦੇ ਨੇ ਜਦੋਂ ਇਹ ਦੱਸਣਾ ਹੋਵੇ ਕਿ ਕਿਸੇ ਛੋਟੀ ਸ਼ੈ ਉੱਤੇ ਵੱਡੀ ਨਾਲੋਂ ਵਧੇਰੇ ਖਰਚਾ ਰਹੇ। ਦਾਈ ਕੋਲੋਂ ਡੱਡੇ ਨੁਕਾ ਨਹੀਂ ਹੁੰਦਾ। ਮਤਲਬ ਕੋਈ ਗੱਲ ਹੈ ਜੀ ਬੰਦੇ ਕੋਲੋਂ ਕਿਵੇਂ ਲੁਕਾਈ ਜਾ ਸਕਦੀ ਹੈ ਜਿਹੜਾ ਪਹਿਲੋਂ ਹੀ ਉਸ ਨੂੰ ਬਹੁਤ ਵਾਕਫ ਹੋਵੇ। ਜਿਹੜਾ ਬੰਦਾ ਕਿਸੇ ਸ਼ੈ ਬਾਰੇ ਪਹਿਲਾਂ ਹੀ ਬਹੁਤ ਇਲਮ ਰੱਖਦਾ ਹੋਵੇ ਉਹਦੇ ਕੋਲੋਂ ਉਸ ਸ਼ੈ ਬਾਰੇ ਕੋਈ ਵੀ ਮਾਮਲਾ ਲੁਕਾਉਣਾ ਫਜ਼ੂਲ ਦੀ ਕੋਸ਼ਿਸ਼ ਹੁੰਦੀ ਹੈ। ਅਜੇ ਮੌਕੇ ਉੱਤੇ ਆਖਦੇ ਨੇ ਪਿੰਡ ਬੁੱਝਿਆ ਨਾ ਉਹ ਚੱਕੇ ਪਹਿਲਾਂ ਹੀ। ਮਤਲਬ ਕੋਈ ਸ਼ੈ ਅਜੇ ਬਣਦੀ ਨਹੀਂ ਮੁੱਕੀ ਤੇ ਉਹਦੇ ਤੋਂ ਫਾਇਦਾ ਲੈਣ ਵਾਲੇ ਪਹਿਲਾਂ ਹੀ ਦੁਆਲੇ ਹੋ ਗਏ ਨੇ। ਅਜੇ ਮੌਕੇ ਉੱਤੇ ਆਖਦੇ ਨੇ ਕਿ ਜਦੋਂ ਕੋਈ ਮਨਸੂਬਾ ਅਜੇ ਤਿਆਰ ਵੀ ਨਾ ਹੋਇਆ ਹੋਵੇ ਤੇ ਉਹਦੇ ਤੋਂ ਫਾਇਦਾ ਸਮੇਟਣ ਵਾਲਾ ਪਹਿਲਾਂ ਹੀ ਉਹ ਆ ਕੇ ਛੋਣੀਆਂ ਪਾ ਕੇ ਬਹਿ ਜਾਣ। ਪਵੇ ਕੱਕਰ ਬੁੱਧਨੇ ਪੁੱਤਰ। ਕੱਕਰ ਨਾਲ ਮਤਲਬ ਇਹ ਹੈ ਕਿ ਕੱਕਰ ਨਾਲ ਹਰ ਸ਼ੈ ਪਿੰਗਰ ਨੂੰ ਰਹਿ ਜਾਂਦੀ ਹੈ। ਸਖਤ ਪਾਲੇ ਪੈਣ ਨਾਲ ਹਰ ਤਰ੍ਹਾਂ ਦੀਆਂ ਸਬਜ਼ੀਆਂ ਤੇ ਪੰਡ ਵਗੈਰਾ ਵਤਨ ਫਲਨ ਦੇ ਰੁਕ ਜਾਂਦੇ ਨੇ। ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਮਤਲਬ ਭੁੱਖ ਹੋਵੇ ਤਾਂ ਕੁਝ ਨਹੀਂ ਸੋਚਦਾ। ਜਿਸ ਵੇਲੇ ਬੰਦਾ ਭੁੱਖਾ ਹੋਵੇ ਤੇ ਉਹਦੇ ਕੋਲੋਂ ਕੋਈ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ ਉਸ ਵੇਲੇ ਇਹ ਅਖਾਣ ਬੋਲਿਆ ਜਾਂਦਾ ਹੈ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜਾਵੇ ਲੱਖ ਪਰੇ ਹੱਕ। ਮਤਲਬ ਨਾਲੋਂ ਇੱਜ਼ਤ ਪੈਸੇ ਨਾਲੋਂ ਇੱਜ਼ਤ ਵੱਡੀ ਚੀਜ਼ ਹੁੰਦੀ ਹੈ। ਜਦੋਂ ਇੱਜ਼ਤ ਖਤਰੇ ਵਿੱਚ ਹੋਵੇ ਤੇ ਉਸ ਵੇਲੇ ਪੈਸੇ ਦੀ ਪਰਵਾਹ ਨਹੀਂ ਕਰੀਦੀ। ਜਿਸ ਪਿੰਡ ਨਹੀਂ ਜਾਣਾ ਹੁੰਦਾ ਰਾਹ ਕੀ ਆ ਪੁੱਛਣਾ। ਮਤਲਬ ਜਿਹੜਾ ਕੰਮ ਨਹੀਂ ਕਰਨਾ ਉਹਦੇ ਬਾਰੇ ਕੁਝ ਪੁੱਛਣਾ ਫਜ਼ੂਲ ਹੁੰਦਾ ਹੈ। ਜਦੋਂ ਕੋਈ ਬੰਦਾ ਅਜੇ ਕੰਮ ਬਾਰੇ ਤਫਸੀਲਾਂ ਪਿਆ ਮਾਲੂਮ ਕਰੇ
ਜਿਹੜਾ ਉਹਨਾਂ ਕਰਨਾ ਹੀ ਨਹੀਂ। ਤੇ ਉਸ ਮੌਕੇ ਉੱਤੇ ਕਹਿੰਦੇ ਨੇ, ਜਿਸ ਪਿੰਡ ਨਹੀਂ ਜਾਣਾ ਉਹਦਾ ਰਾਹ ਕਿਆ ਪੁੱਛਣਾ। ਜਿੰਨੇ ਮੂੰਹ ਓਨੀਆਂ ਗੱਲਾਂ, ਮਤਲਬ ਕੋਈ ਗੱਲ ਜਿਹੜੀ ਜ਼ਿਆਦਾ ਮਸ਼ਹੂਰ ਹੋ ਜਾਵੇ ਓਨਾ ਹੀ ਉਹਦੇ ਵਿੱਚ ਵਾਧਾ ਹੁੰਦਾ ਲੱਗਿਆ ਜਾਂਦਾ ਹੈ। ਜਿਸ ਵੇਲੇ ਕੋਈ ਅਫਵਾਹ ਫੈਲਦੀ ਹੈ ਤੇ ਹਰ ਬੰਦਾ ਆਪਣੇ ਕੋਲੋਂ ਕੁਝ ਨਾ ਕੁਝ ਵਾਧਾ ਕਰਦਾ ਲਗਾਉਂਦਾ ਜਾਂਦਾ ਹੈ। ਇਸ ਤਰ੍ਹਾਂ ਗੱਲ ਹੋਰ ਦੀ ਹੋਰ ਹੋ ਜਾਂਦੀ ਹੈ। ਜੁਲਾਈ ਦੀ ਮਸ਼ਕਰੀ ਮਾਂ ਬਹਿਨ ਨਾਲ, ਮਤਲਬ ਕਬੀਨਾ ਤੇ ਬੇਅਕਲ ਮਾਵਾਂ ਬਹਿਨਾਂ ਨਾਲ ਮਖੌਲ ਕਰਨ ਤੋਂ ਨਹੀਂ ਟਲਦਾ। ਬੇਸਮਝ ਤੇ ਮੂਰਖ ਬੰਦੇ ਠੱਠਾ ਮਖੌਲ ਕਰਦੇ ਵੇਲੇ ਅਗਲੇ ਬੰਦੇ ਦਾ ਮੁਕਾਮ ਮਰਤਬਾ ਵੀ ਨਹੀਂ ਵੇਖਦੇ। ਜੋ ਮੂੰਹ ਵਿੱਚ ਆਵੇ ਉਹ ਬੋਲ ਦਿੰਦੇ ਨੇ। ਝੂਠ ਗੁੜ ਤੇ ਸੱਚ ਮਰਚਾ, ਮਤਲਬ ਝੂਠੀ ਗੱਲ ਚੰਗੀ ਤੇ ਸੱਚੀ ਗੱਲ ਕੌੜੀ ਲੱਗਦੀ ਏ। ਕੋਈ ਸਾਡੀਆਂ ਉਹ ਖੂਬੀਆਂ ਗਿਣਵਾਣਾ ਜਿਹੜੀਆਂ ਸਾਡੇ ਵਿੱਚ ਨਾ ਹੋਣ ਤੇ ਅਸੀਂ ਖੁਸ਼ ਹੋ ਜਾਂਦੇ ਹਾਂ, ਪਰ ਸਾਡੀਆਂ ਗਲਤੀਆਂ ਦੇ ਖਾਮੀਆਂ ਦੀ ਗੱਲ ਕਰੇ ਜਿਹੜੀਆਂ ਸਾਡੇ ਵਿੱਚ ਹੋਣ ਤੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਜਿਹੜਾ ਗੁੜ ਜਿੱਤਿਆ ਮਰੇ ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਹੈ। ਮਤਲਬ ਜਿਹੜਾ ਚੰਗੇ ਸਲੂਕ ਨਾਲ ਹੀ ਸਿੱਧਾ ਹੋ ਜਾਏ ਉਹਦੇ ਨਾਲ ਸਖਤੀ ਕਰਨ ਦੀ ਕਿਹੜੀ ਲੋੜ ਹੈ। ਬਾਜ਼ ਵੇਲੇ ਕਿਸੇ ਨੂੰ ਕਿਸੇ ਦੇ ਕੰਮ ਵੱਲ ਮਾਇਲ ਕਰਨਾ ਹੋਵੇ ਤੇ ਉਹਨੂੰ ਸਲੂਕ ਪਿਆਰ ਨਾਲ ਹੀ ਮਾਇਲ ਕਰ ਲਿਆ ਜਾਂਦਾ ਹੈ। ਉਹਦੇ ਉੱਤੇ ਸਖਤੀ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਸਖਤੀ ਕਰਨ ਨਾਲ ਗਲਤ ਨਤੀਜੇ ਨਿਕਲਦਾ ਵੀ ਇਮਕਾਨ ਹੁੰਦਾ ਹੈ। ਜੇ ਉਹ ਜੇ ਰੂਹ ਉਹ ਜੇ ਫਰਿਸ਼ਤੇ, ਮਤਲਬ ਜਿਵੇਂ ਦਾ ਇਰਾਦਾ ਹੋਵੇ ਉਹ ਦਾ ਫਲ ਮਿਲ ਜਾਂਦਾ ਹੈ। ਜਦੋਂ ਕਿਸੇ ਬੰਦੇ ਨੂੰ ਉਹਦੀ ਅਸਲ ਨੀਅਤ ਮੁਤਾਬਕ ਨਤੀਜਾ ਮਿਲ ਜਾਏ ਤੇ ਉਸ ਮੌਕੇ ਉੱਤੇ ਬੋਲਦੇ ਨੇ, ਉਂਝ ਵੀ ਕਹਿੰਦੇ ਨੇ ਜੈਸਾ ਮੂੰਹ ਵੈਸੀ ਚਿਰਾਗ ਗੁਲ ਪੱਗ ਗੈਪ। ਮਤਲਬ ਇਹ ਕਿ ਜ਼ਰਾ ਜੀ ਗਜ਼ਲਤ ਨਾਲ ਨੁਕਸਾਨ ਹੋ ਜਾਂਦਾ ਹੈ। ਉਸ ਮੌਕੇ ਉੱਤੇ ਇਹ ਕਾਣ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੁੰਦਾ ਹੈ ਕਿ ਜ਼ਰਾ ਜਿੰਨੀ ਗਫਲੀ ਨਾਲ ਬੰਦਾ ਢੇਰ ਨੁਕਸਾਨ ਕਰ ਬੈਠਦਾ ਹੈ। ਚੋਰ ਨਾਲੋਂ ਪੰਡ ਕਾਲੀ। ਅਸਲ ਬੰਦੇ ਉਦੋਂ ਮਦਦਗਾਰੀਆਂ ਸਾਥੀ ਜ਼ਿਆਦਾ ਪ੍ਰੋਟੀਨ ਖਾਂਦੇ ਨੇ ਜਿਸ ਬੰਦੇ ਦੇ ਜ਼ਿੰਮੇ ਕੰਮ ਹੋਵੇ ਉਹ ਤੇ ਉਹਨੂੰ ਨਿਭਾਉਣ ਵਾਸਤੇ ਏਡਾ ਕਾਲਾ ਹੋਵੇ, ਪਰ ਜਿਸ ਉਸ ਬੰਦੇ ਦੀ ਮਦਦ ਕਰਨੀ ਹੋਵੇ ਉਹ ਹੀ ਕਾਲਾ ਪੈ ਜਾਵੇ। ਤੇ ਇਸ ਮੌਕੇ ਉੱਤੇ ਕਿਹਾ ਜਾਂਦਾ ਹੈ ਕਿ ਚੋਰ ਨਾਲੋਂ ਪੰਡ ਕਾਲੇ। ਤੁਹਾਡੇ ਘਰ ਵਿੱਚ ਅਗਰ ਦਾਨੀ ਦਾਦੀ ਕੋਈ ਜਿਹੀ ਬੰਦਾ ਬੈਠਾ ਹੈ ਉਹ ਇਹਨਾਂ ਖਾਣਾ ਨੂੰ ਬੜਾ ਇੰਜੋਏ ਕਰੇਗਾ। ਤੁਸੀਂ ਮੇਰੇ ਚੈਨਲ ਦੇ ਨਵੇਂ ਉਹਦੇ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਤੁਹਾਡੇ ਕੋਲ ਐਵੇਂ ਦੇ ਪੰਜਾਬੀ ਖਾਣ ਲਿਸਟ ਨਾ ਹੋ ਜਾਣ। ਖਾਣ ਅੰਦੀ ਵਿੱਚ ਤੁਹਾਡੇ ਵਾਸਤੇ ਪੂਰ ਪੰਜਾਬੀ ਦੇ ਖਾਣ ਦਾ ਗਿਆਸ ਹੋਗਾ। ਬਹੁਤ ਸ਼ੁਕਰੀਆ।